ਪੰਜਾਬੀ ਰੇਡੀਓ ਜੋ ਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ। ਕੁਝ ਇੱਕ ਖਬਰਾਂ ਤੇ ਕਰਾਂਗੇ ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਸੂਬੇਦਾਰ ਸਰਜੀਤ ਸਿੰਘ ਜੀ ਖੰਗੂੜਾ ਤੇ ਪਰਿਵਾਰ, ਸੈਨੋਜੇ ਤੋਂ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਸੈਨੋਜੇ ਤੋਂ ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਤੇ ਪਰਿਵਾਰ, ਜੁਬਾ ਸਿਟੀ ਤੋਂ ਸੁਰਿੰਦਰ ਕੌਰ ਧਾਮੀ ਤੇ ਪਰਿਵਾਰ, ਸੀਰਜ ਤੋਂ ਮੱਖਣ ਸਿੰਘ ਮਾਨ ਵਿਸਕਾਂਸਨ ਤੋਂ, ਬਲਦੇਵ ਸਿੰਘ ਧਾਲੀਵਾਲ ਰੀਨੋ ਤੋਂ, ਦਲਵੀਰ ਸਿੰਘ ਗਿੱਲ ਲਾਈਵੁੱਕ ਤੋਂ, ਮਿੱਲਾ ਸੰਘੇੜਾ ਸੈਨੋਜੇ ਤੋਂ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਤੇ ਜੀ ਬਲਤੇਜ ਪੰਨੂ ਜੀ, ਕੁਛ ਖਬਰਾਂ ਤੇ ਆਪਾਂ ਗੱਲਬਾਤ ਕਰਦੇ ਹਾਂ। ਤੇ ਇੱਕ ਜਿਹੜੀ ਖਬਰ ਆ ਕਸ਼ਮੀਰ ਦੇ ਨਾਲ ਜੁੜੀ ਹੋਈ, ਜਿਹੜੀ ਪੈਲਟ ਬੰਦੂਕਾਂ ਦਾ ਮਾਮਲਾ ਆ, ਕਹਿੰਦੇ ਕਿ ਜਿਹੜੀ ਸਰਕਾਰ ਆ ਉਹ ਇਸ ਦਾ ਹੁਣ ਤੋੜ ਲੱਭੂਗੀ। ਐਕਚੁਅਲੀ ਜੀ ਜਿਹੜੀਆਂ ਤੁਸੀਂ ਪਿਕਚਰਸ ਦੇਖ ਰਹੇ ਹੋ ਜਦੋਂ ਦੀ ਆ ਜੰਮੂ ਕਸ਼ਮੀਰ ਦੀ ਆ ਜਿਹੜੀ ਲੇਟੈਸਟ ਚਾਲੂ ਹੋਈ ਹੈ ਜਿਹੜੀ ਲੜਾਈ ਤੁਸੀਂ ਕਹਿ ਲਓ, ਉਹਦੇ ਵਿੱਚ ਜਿਹੜੇ ਛਰੇ ਲੱਗੇ ਹੋਏ ਤੁਸੀਂ ਦੇਖਦੇ ਹੋ ਉਹ ਪੈਲਟ ਬੰਦੂਕਾਂ ਨੇ ਜੀ। ਇਹ ਇੱਥੇ ਪਹਿਲੀ ਵਾਰੀ ਵਰਤੋਂ ਜਿਹੜੀ ਹੈ ਜੀ ਇਹਦੇ ਵਿੱਚ ਭੀੜ ਦੇ ਉੱਤੇ ਕਾਬੂ ਪਾਉਣ ਦੀ ਜਿਹੜੀ ਹੈ ਉਹ ਉਹਦੇ ਵਾਸਤੇ ਕੀਤੀ ਜਾ ਰਹੀ ਆ, ਔਰ ਇਹਦੇ ਬੜੀ ਤਿੱਖੀ ਨੁਕਤਾਚੀਨੀ ਜਿਹੜੀ ਹੈ ਜੀ ਉਹ ਹੋ ਰਹੀ ਆ। ਔਰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਲੋਕ ਸਭਾ ਦੇ ਵਿੱਚ ਇਹ ਗੱਲ ਕਹੀ ਹੈ ਜੀ ਕਿ ਸਰਕਾਰ ਮਾਰੂ ਹਥਿਆਰਾਂ ਦੇ ਬਦਲ ਹੋਰ ਲੱਭੂਗੀ, ਕਿਉਂਕਿ ਇਹਦੇ ਵਿੱਚ ਜਾਨੀ ਨੁਕਸਾਨ ਹੋਣ ਦੇ ਜਿਹੜੇ ਖਦਸ਼ੇ ਨੇ ਉਹ ਹੋਏ ਰਹਿੰਦੇ ਨੇ। ਔਰ ਲੋਕ ਸਭਾ ਦੇ ਵਿੱਚ ਕਸ਼ਮੀਰ ਦੇ ਵਿੱਚ ਅਸ਼ਾਂਤੀ ਦੇ ਮੁੱਦੇ ਦੇ ਉੱਤੇ ਜਿਹੜੀ ਬਹਿਸ ਸੀ ਉਹ ਹੋ ਰਹੀ ਸੀ, ਕਿਉਂਕਿ ਪੈਲਟ ਬੰਦੂਕਾਂ ਜਿਹੜੀਆਂ ਸੀਗੀਆਂ ਇਹਦਾ ਕੀਤਾ ਵਿਰੋਧ ਸਾਰਿਆਂ ਨੇ, ਜਿਹਦੀ ਵਜ੍ਹਾ ਕਰਕੇ ਗ੍ਰਹਿ ਮੰਤਰੀ ਨੂੰ ਇਹ ਕਹਿਣਾ ਪਿਆ ਜੀ ਕਿ ਇਹਦੇ ਨਾਲ ਜਿਹੜਾ ਵਿਅਕਤੀ ਨੇ ਉਹ ਜਦੋਂ ਜ਼ਖਮੀ ਹੋ ਜਾਂਦੇ ਨੇ ਤੇ ਉਹ ਮਰ ਰਹੇ ਨੇ। ਔਰ ਜਿਹੜੇ 53 ਦੇ ਕਰੀਬ ਨੇ ਜਿਨ੍ਹਾਂ ਦੇ ਅੱਖਾਂ ਦੇ ਵਿੱਚ ਜਿਹੜੀਆਂ ਜੀ ਉਹ ਸੱਟਾਂ ਲੱਗੀਆਂ ਨੇ। ਇਹ ਛਰੇ ਇੱਦਾਂ ਦੇ ਨੇ ਜਿਨ੍ਹਾਂ ਦੇ ਉੱਤੇ ਤੇਜ਼ਾਬ ਲੱਗਿਆ ਹੁੰਦਾ ਜੀ, ਔਰ ਜਦੋਂ ਉਹ ਕਿਸੇ ਵੀ ਜਗ੍ਹਾ ਦੇ ਉੱਤੇ ਜਿਹੜਾ ਵੱਜਦੇ ਨੇ ਉਸ ਜਗ੍ਹਾ ਨੂੰ ਉਨੀ ਨੂੰ ਜਿਹੜਾ ਜੀ ਉਹ ਸਾੜ ਦਿੰਦੇ ਨੇ। ਤੇ ਜੇ ਜਿਹੜੇ ਸੌਫਟ ਜਿਹੜੇ ਪਾਰਟ ਨੇ ਬਾਡੀ ਦੇ ਜਦੋਂ ਉਹਨਾਂ ਦੇ ਉੱਤੇ ਲੱਗਦੇ ਨੇ ਤੇ ਬੰਦੇ ਦੀ ਮੌਤ ਵੀ ਜਿਹੜੀ ਆ ਉਹ ਹੋ ਜਾਂਦੀ ਆ। ਇਹੋ ਜਿਹੀਆਂ ਚੀਜ਼ਾਂ ਵੈਸੇ ਪਹਿਲਾਂ ਕਿਤੇ ਹੋਰ ਜਗ੍ਹਾ ਦੇ ਉੱਤੇ ਜਿਹੜੀਆਂ ਵਰਤਦੀਆਂ ਬਹੁਤ ਘੱਟ ਦੇਖੀਆਂ ਗਈਆਂ ਨੇ। 5 ਬੰਦੇ ਜਿਹੜੇ ਆ ਜੀ ਉਹ ਅੰਨੇ ਹੋ ਗਏ ਆ ਇਹਨਾਂ ਪੈਲਟ ਬੰਦੂਕਾਂ ਦੀ ਵਜ੍ਹਾ ਕਰਕੇ। ਔਰ ਜਿੰਨੀ ਖਿਚਾਈ ਜਿਹੜੀ ਆ ਜੀ ਵਿਰੋਧੀ ਧਿਰਾਂ ਕਰ ਰਹੀਆਂ ਨੇ ਉਹਦੇ ਦਰਮਿਆਨ ਗ੍ਰਹਿ ਮੰਤਰੀ ਨੂੰ ਇਹ ਬਿਆਨ ਜਿਹੜਾ ਜੀ ਦੇਣਾ ਪਿਆ ਕਿ ਇਹਨਾਂ ਬੰਦੂਕਾਂ ਦਾ ਤੋੜ ਜਿਹੜਾ ਉਹ ਲੱਭਿਆ ਜਾਊਗਾ। ਤੋੜ ਕੀ ਹੋਊਗਾ ਇਹ ਨਹੀਂ ਕੁਝ ਵੀ ਅਜੇ ਜਿਹੜਾ ਜੀ ਉਹ ਦੱਸਿਆ ਗਿਆ, ਬਜਾਏ ਇਹਦੇ ਕਿ ਮਸਲੇ ਦਾ ਜਿਹੜਾ ਹੱਲ ਲੱਭਿਆ ਜਾਵੇ। ਇਹ ਬੰਦੂਕਾਂ ਦਾ ਹੱਲ ਜਿਹੜਾ ਲੱਭਣ ਤੁਰ ਪਏ ਨੇ ਜੀ। ਹਾਂ ਬਿਲਕੁਲ ਜੀ, ਮਸਲਾ ਦਾ ਤਿਉਂ ਹੀ ਪਿਆ। ਤੇ ਅੱਗੇ ਆਪਾਂ ਦਲਿਤ ਮੁੱਦਾ ਬੜਾ ਉੱਭਰਿਆ ਹੋਇਆ ਤੇ ਉਸੇ ਦੇ ਨਾਲ ਗਊ ਰੱਖਿਆ ਤੇ ਪਾਬੰਦੀ ਦੀ ਵੀ ਮੰਗ ਜ਼ੋਰ ਫੜ ਰਹੀ ਹੈ। ਆਈ ਥਿੰਕ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਕੁਝ ਮਹਾਨ ਨੇਤਾ ਨੇ ਉਹਨਾਂ ਨੇ ਬੈਠਿਆਂ ਬਿਠਾਇਆ ਬੀਬੀ ਮਾਇਆਵਤੀ ਨੂੰ ਲਿਆ ਕੇ ਪ੍ਰਚਾਰ ਦੇ ਵਿੱਚ ਉੱਥੇ ਖੜਾ ਕਰਤਾ ਜੀ। ਜੇ ਉਹ ਕਰੋੜਾਂ ਰੁਪਈਏ ਵੀ ਖਰਚ ਲੈਂਦੇ ਤੇ ਤਾਂ ਵੀ ਇੰਨਾ ਪ੍ਰਚਾਰ ਜਿਹੜਾ ਉਹ ਨਹੀਂ ਸੀ ਹੋਣਾ। ਜਿਹੜੀ ਇੱਕ ਗਾਲ ਜਿਹੜੀ ਸੀਗੀ ਉਹ ਉਹਨਾਂ ਦੇ ਤੁਸੀਂ ਕਹੋ ਕਿ ਜਿਵੇਂ ਕਹਿੰਦੇ ਗਾਲਾਂ ਘਿਓ ਦੀਆਂ ਨਾਲਾਂ ਵਾਲੀ ਜਿਹੜੀ ਗੱਲ, ਉਹ ਘਿਓ ਦੀ ਨਾਲ ਵਾਂਗੂ ਜਿਹੜੀ ਆ ਜੀ ਉਹ ਲੱਗੀ ਆ। ਸਮੁੱਚੇ ਮੁਲਕ ਭਰ ਦੇ ਵਿੱਚ ਜਿਹੜੇ ਨੇ ਉਹ ਜਲਸੇ ਮੁਜ਼ਾਹਰੇ ਹੋਏ ਨੇ। ਔਰ ਦਲਿਤਾਂ ਦਾ ਮੁੱਦਾ ਜਿਹੜਾ ਜੀ ਗੁਜਰਾਤ ਦੇ ਵਿੱਚ ਵੀ ਵੈਸੇ ਬਹੁਤ ਭਖ ਰਿਹਾ, ਪਰ ਉਹ ਇੰਨਾ ਨਹੀਂ ਭਖਿਆ ਜਿੰਨਾ ਬੀਬੀ ਮਾਇਆਵਤੀ ਵਾਲਾ ਜਿਹੜਾ ਜੀ ਉਹ ਭਖ ਪਿਆ। ਲੋਕ ਸਭਾ, ਰਾਜ ਸਭਾ, ਸਾਰੇ ਜਗ੍ਹਾ ਦੇ ਉੱਤੇ ਜਿਹੜਾ ਜੀ ਇਹ ਮੁੱਦਾ ਇਸ ਵੇਲੇ ਛਾਇਆ ਪਿਆ। ਔਰ ਵਿਰੋਧੀ ਧਿਰਾਂ ਜਿਹੜੀਆਂ ਜੀ ਉਹ ਇਹ ਕਹਿੰਦੀਆਂ ਨੇ ਕਿ ਗੁਜਰਾਤ ਮਾਡਲ ਦੀ ਅਸਲ ਤਸਵੀਰ ਜਿਹੜੀ ਆ ਉਹ ਹੁਣ ਲੋਕਾਂ ਦੇ ਸਾਹਮਣੇ ਜਿਹੜੀ ਆ ਜੀ ਉਹ ਆ ਗਈ ਆ। ਇਹਦੇ ਵਿੱਚ ਇੱਕ ਜਿਹੜੀ ਵੱਡੀ ਗੱਲ ਵੇਖਣ ਵਾਲੀ ਇਹ ਹੈ ਜੀ ਕਿ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਹੁਣ ਇਹ ਮੰਗ ਕਰ ਰਹੀਆਂ ਨੇ ਕਿ ਗਊ ਰੱਖਿਅਕਾਂ ਦੇ ਨਾਂ ਤੇ ਬੁਰਛਾਗਰਦੀ ਕਰਦੇ ਫਿਰਦੇ ਟੋਲੇ ਜਿਹੜੇ ਨੇ ਇਹਨਾਂ ਦੇ ਉੱਤੇ ਵੀ ਪਾਬੰਦੀ ਜਿਹੜੀ ਆ ਉਹ ਲਾਈ ਜਾਵੇ। ਵੱਖ-ਵੱਖ ਵੀਡੀਓਜ਼ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਪਿਛਲੇ ਕੁਝ ਮਹੀਨਿਆਂ ਤੋਂ ਚੱਲਦੀਆਂ ਨੇ ਉਹਨਾਂ ਦੇ ਵਿੱਚ ਇਹ ਜਿਹੜੇ ਜੀ ਗਰੀਬ ਟਰੱਕ ਡਰਾਈਵਰ ਨੇ ਉਹਨਾਂ ਨੂੰ ਬਹੁਤ ਬੁਰੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਕੁੱਟਦੇ ਨੇ, ਸੋ ਕਾਲਡ ਜਿਹੜੇ ਇਹ ਗਊ ਰੱਖਿਅਕ ਨੇ। ਹੁਣ ਅਸਲ ਮੁੱਦਾ ਜਿਹੜਾ ਜੀ ਕਿੱਥੋਂ ਸ਼ੁਰੂ ਹੋਇਆ ਕਿ ਜਿਹੜੀਆਂ ਮਰ ਜਾਣ ਵਾਲੀਆਂ ਜਿਹੜੀਆਂ ਗਾਵਾਂ ਨੇ ਉਹਨੂੰ ਚੁੱਕ ਕੇ ਜਦੋਂ ਉਹਨਾਂ ਦੀ ਖੱਲ ਜਿਹੜੀ ਆ ਜੀ ਉਹ ਲਾਈ ਜਾਂਦੀ ਆ, ਉੱਥੋਂ ਇਹ ਹੁਣ ਮਰੇ ਹੋਏ ਡੰਗਰ ਨੂੰ ਵੀ ਤੁਸੀਂ ਜਿਹੜਾ ਜੀ ਉਹ ਖੱਲ ਨਹੀਂ ਲਾਉਣ ਦਿਓਗੇ।
ਇੱਥੇ ਪੰਜਾਬ ਦੇ ਵਿੱਚ ਜਿਹੜਾ ਜੀ ਸਾਬਣ ਬਣਾਉਣ ਵਾਲੀਆਂ ਜਿਹੜੀਆਂ ਫੈਕਟਰੀਆਂ ਨੇ ਉਹਨਾਂ ਦੇ ਹੱਥ ਖੜੇ ਹੋ ਗਏ ਆ, ਉਹ ਬੰਦ ਹੋ ਗਈਆਂ ਜੀ। ਉਹਦਾ ਰੀਜ਼ਨ ਇਹ ਹੈ ਕਿ ਉਹਦੇ ਵਿੱਚ ਚਰਬੀ ਪੈਂਦੀ ਆ ਸਾਬਣ ਦੇ ਜਿਹੜਾ ਜੀ, ਤੇ ਜਿਹੜੇ ਗਊ ਰੱਖਿਅਕ ਨੇ ਇਹ ਉੱਥੋਂ ਹੱਡਾ ਰੋੜੀ ਤੋਂ ਵੀ ਜਿਹੜਾ ਜੀ ਜਾ ਕੇ ਉੱਥੇ ਵੀਡੀਓ ਬਣਾ ਕੇ ਹਰ ਕੋਈ ਨੇਤਾ ਜਿਹੜਾ ਜੀ ਉਹ ਬਣਨਾ ਚਾਹੁੰਦਾ। ਇਹ ਸਹੀ ਮੰਗ ਹੈ ਜਿਹੜੀ ਕੀਤੀ ਗਈ ਆ, ਪਰ ਇਹ ਕਿੰਨੀ ਅੱਗੇ ਜਿਹੜਾ ਵੱਧ ਸਕਦੀ ਆ ਜਾਂ ਇਹਨਾਂ ਦੀ ਬੁਰਛਾਗਰਦੀ ਦੇ ਉੱਤੇ ਕਿੰਨਾ ਕੁ ਜਿਹੜਾ ਦੀ ਕੰਟਰੋਲ ਕੀਤਾ ਜਾ ਸਕਦਾ, ਇਹ ਵੇਖਣ ਵਾਲੀ ਜਿਹੜੀ ਆ ਜੀ ਉਹ ਗੱਲ ਰਹੂਗੀ। ਪਰ ਮੰਗ ਉੱਠੀ ਆ, ਤੁਸੀਂ ਇਹ ਕਹਿ ਲਓ ਕਿ ਪਹਿਲੀ ਵਾਰੀ ਜਿਹੜੀ ਹੈ ਜੀ ਇੱਦਾਂ ਦੀ ਮੰਗ ਜਿਹੜੀ ਆ ਉਹ ਉੱਠੀ ਆ, ਔਰ ਇਹ ਹੋਣਾ ਚਾਹੀਦਾ ਜੀ। ਇਹਨਾਂ ਨੂੰ ਇਜਾਜ਼ਤ ਨਹੀਂ ਦੇਣੀ ਚਾਹੀਦੀ। ਇਹ ਕੌਣ ਹੁੰਦੇ ਨੇ ਜੀ ਇਹੋ ਜਿਹਾ ਕਾਨੂੰਨ ਆਪਣੇ ਹੱਥ ਦੇ ਵਿੱਚ ਲੈ ਕੇ ਕਿਸੇ ਦਾ ਵੀ ਕੁਟਾਪਾ ਜਿਹੜਾ ਜੀ ਉਹ ਕਰਨ ਵਾਲੇ। ਦੂਜੀ ਗੱਲ ਹੈ, ਇਹਨਾਂ ਨੂੰ ਰਾਜਨੀਤਿਕ ਸ਼ਹਿ ਆ, ਨਹੀਂ ਤਾਂ ਗੱਡੀ ਦੇ ਪਿੱਛੇ ਬੰਨ੍ਹ ਕੇ ਜਿਹੜੇ ਨੌਜਵਾਨ ਗੁਜਰਾਤ ਦੇ ਵਿੱਚ ਪੂਰੇ ਸ਼ਹਿਰ 'ਚ ਫੇਰੇ ਗਏ ਆ, ਉਹ ਇਸੇ ਕਰਕੇ ਹੀ ਫੇਰੇ ਗਏ ਆ ਨਾ ਵੀ ਜਿਹੜਾ ਕੁਛ ਗਲਤ ਕਰੂਗਾ ਜਾਂ ਸਾਡੇ ਵਿਰੋਧ ਚੱਲੂਗਾ ਅਸੀਂ ਉਹਨਾਂ ਦਾ ਆਹ ਹਸ਼ਰ ਜਿਹੜਾ ਜੀ ਉਹ ਕਰ ਸਕਦੇ ਹਾਂ। ਇਹ ਜਿਹੜੀਆਂ ਤਸਵੀਰਾਂ ਨੇ ਬੁਰਛਾਗਰਦੀ ਦੀਆਂ, ਇਹ ਉਹੀ ਨੇ ਜੀ ਜਿਨ੍ਹਾਂ ਦੇ ਬਾਰੇ ਆਪਾਂ ਬੜੀ ਵਾਰੀ ਜ਼ਿਕਰ ਕੀਤਾ ਕਿ ਹਿਡਨ ਏਜੰਡਾ ਜਿਹੜਾ ਜੀ ਉਹ ਸਾਹਮਣੇ ਆ ਲੈਂਦੇ ਹੋ, ਫਿਰ ਤੁਹਾਨੂੰ ਪਤਾ ਲੱਗੂਗਾ। ਹੌਲੀ ਹੌਲੀ ਸਹੀ ਲੋਕਾਂ ਦੇ ਸਾਹਮਣੇ ਤਸਵੀਰਾਂ ਕਲੀਅਰ ਤਾਂ ਹੋਣੀਆਂ ਸ਼ੁਰੂ ਹੋ ਗਈਆਂ ਨੇ। ਬਿਲਕੁਲ ਜੀ, ਜੇ ਵਾਕਿਆ ਇਹ ਗਊ ਰੱਖੇ ਕਿਹਾ ਤਾਂ ਜਿਹੜੇ ਭਾਜਪਾ ਵਾਲਿਆਂ ਦੀਆਂ ਫੈਕਟਰੀਆਂ ਲੱਗੀਆਂ ਬੀਫ ਸਪਲਾਈ ਕਰਦੀਆਂ, ਉੱਥੇ ਕੁਸਕਦੇ ਤੱਕ ਨਹੀਂ, ਗਰੀਬਾਂ ਦੇ ਦੁਆਲੇ ਇਹ ਜ਼ਰੂਰ ਡੰਡਾ ਕੱਢ ਕੇ ਰੱਖਦੇ ਆ। ਅੱਗੇ ਆਪਾਂ ਨਵਜੋਤ ਸਿੱਧੂ ਦੀ ਗੱਲ ਕਰੀਏ ਕਿ ਉਹ ਮੁੱਦਾ ਇੰਨਾ ਭਖਿਆ ਹੋਇਆ ਹੈ ਤੇ ਹਰ ਕੋਈ ਨਾ ਕੋਈ ਅਟਕਲ ਪੱਚੂ ਲਗਾ ਰਿਹਾ ਉਹਨਾਂ ਲਈ। ਬਿਲਕੁਲ ਜੀ, ਅਟਕਲਾਂ ਜਿਹੜੀਆਂ ਉਹ ਜਾਰੀ ਨੇ। ਇਹ ਵੀ ਕਿਹਾ ਜਾ ਰਿਹਾ ਜੀ ਕਿ ਨਵਜੋਤ ਸਿੰਘ ਸਿੱਧੂ ਹੋਰੀ ਮੁੰਬਈ ਦੇ ਵਿੱਚ ਸ਼ੋਅ ਦੀ ਸ਼ੂਟਿੰਗ ਜਿਹਦੇ ਵਿੱਚ ਆਉਂਦੇ ਨੇ ਉਹਦੇ ਵਿੱਚ ਅਜੇ ਉਹ ਰੁੱਝੇ ਹੋਏ ਨੇ। ਕਿਤੇ ਨਾ ਕਿਤੇ ਤੁਸੀਂ ਇਹ ਕਹਿ ਲਓ ਜਿਹੜਾ ਰਾਜਨੀਤਿਕ ਵਿਅਕਤੀ ਹੁੰਦਾ ਜੀ ਉਹਨੂੰ ਖਬਰਾਂ ਤਾਂ ਬਣਾਉਣੀਆਂ ਆਉਂਦੀਆਂ ਨੇ ਨਾ। ਜਿੰਨੀ ਦੇਰ ਤੱਕ ਉਹਨਾਂ ਦੇ ਅਸਤੀਫੇ ਦਾ ਮਾਮਲਾ ਜਿਹੜਾ ਭਖੀ ਜਾਂਦਾ ਉਨੀ ਦੇਰ ਨਵੀਂ ਖਬਰ ਦੇਣ ਦੀ ਲੋੜ ਵੀ ਕੀ ਆ। ਥੋੜਾ ਠੰਡਾ ਪੈਂਦਾ ਦਿਸੂਗਾ ਤੇ ਫੇਰ ਜਿਹੜਾ ਜੀ ਉਹ ਆਉਣਗੇ। ਕਨਸੂਆਂ ਜਿਹੜੀਆਂ ਜੀ ਉਹ ਇਹ ਕਹਿੰਦੀਆਂ ਨੇ ਭਲਕੇ 23 ਤਰੀਕ ਨੂੰ, ਕਿਉਂਕਿ ਸਾਡੇ 22 ਹੋ ਚੁੱਕੀ ਆ, 23 ਤਰੀਕ ਨੂੰ ਜਿਹੜਾ ਜੀ ਉਹ ਸ਼ਾਮਲ ਹੋ ਸਕਦੇ ਨੇ ਆਮ ਆਦਮੀ ਪਾਰਟੀ ਦੇ ਵਿੱਚ। ਸੰਜੇ ਸਿੰਘ ਹੋਰਾਂ ਨੇ ਇਹਦੀ ਪੁਸ਼ਟੀ ਜਿਹੜੀ ਹੈ ਜੀ ਇੱਥੇ ਕੱਲ੍ਹ ਉਹ ਆਏ ਸਨ ਪਟਿਆਲੇ ਪ੍ਰੈਸ ਕਾਨਫਰੰਸ ਦੇ ਵਿੱਚ ਕੀਤੀ ਹੈ ਕਿ ਨਵਜੋਤ ਸਿੰਘ ਸਿੱਧੂ ਹੋਰੀ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਜਿਹੜਾ ਜੀ ਉਹ ਹੋਣ ਜਾ ਰਹੇ ਨੇ। ਇਹ ਜਿਹੜੀਆਂ ਅਟਕਲਾਂ ਪਹਿਲਾਂ ਲਾਈਆਂ ਜਾ ਰਹੀਆਂ ਸੀ ਉਹ ਤਾਂ ਕਲੀਅਰ ਹੈ। ਪਾਰਟੀ ਨੇ ਜਿਹੜਾ ਜੀ ਸਾਰਿਆਂ ਨੇ ਕਲੀਅਰ ਜਿਹੜਾ ਜੀ ਨੇਤਾਵਾਂ ਨੇ ਕੀਤਾ ਸਣੇ ਅਰਵਿੰਦ ਕੇਜਰੀਵਾਲ ਹੋਰਾਂ ਦੇ ਕਿ ਉਹ CM ਕੈਂਡੀਡੇਟ ਜਿਹੜਾ ਉਹ ਨਹੀਂ ਹੋਣਗੇ। ਉਹਦੇ ਕਈ ਰੀਜ਼ਨ ਜਿਹੜੇ ਆ ਜੀ ਉਹ ਦੱਸੇ ਜਾ ਰਹੇ ਨੇ। ਚੋਣ ਜਿਹੜੀ ਆ ਨਵਜੋਤ ਕੌਰ ਸਿੱਧੂ ਲੜੋਗੇ ਜਦੋਂ ਕਿ ਸਟਾਰ ਪ੍ਰਚਾਰਕ ਵਜੋਂ ਜਿਹੜਾ ਜੀ ਉਹ ਪੂਰੇ ਮੁਲਕ ਭਰ ਦੇ ਵਿੱਚ ਉਹਨਾਂ ਦੀਆਂ ਸੇਵਾਵਾਂ ਜਿਹੜੀਆਂ ਜੀ ਉਹ ਲੈਣਾ ਚਾਹੁੰਦੀ ਆ ਆਮ ਆਦਮੀ ਪਾਰਟੀ। ਕੁਛ ਨੇਤਾ ਜਿਹੜੇ ਨੇ ਜੀ ਉਹਨਾਂ ਨੂੰ ਫਿਕਰ ਵੀ ਇਸ ਗੱਲ ਦਾ ਪਿਆ ਕਿ ਜੇ ਉਹ ਪੰਜਾਬ ਦੇ ਵਿੱਚ ਆਉਂਦੇ ਨੇ ਤੇ ਉਹਨਾਂ ਦੀ ਵਕਤ ਘਟਣੀ ਆ। ਸਭ ਤੋਂ ਵੱਧ ਜਿਹੜਾ ਫਿਕਰ ਹੈ ਜੀ ਸ਼ਾਇਦ ਉਹ ਸੁੱਚਾ ਸਿੰਘ ਛੋਟੇਪੁਰ ਹੋਰਾਂ ਨੂੰ ਪਿਆ, ਜਿਨ੍ਹਾਂ ਨੇ ਜਿਹੜਾ ਜੀ ਇਹ ਗੱਲ ਕਹੀ ਹੈ ਜੀ ਟੇਢੇ ਢੰਗ ਦੇ ਨਾਲ ਉਹਨਾਂ ਨੇ ਵਿਰੋਧਤਾ ਜਿਹੜੀ ਆ ਉਹ ਕਰ ਦਿੱਤੀ ਆ ਕਿ ਸਦਾ ਯਾਫਤਾ ਵਿਅਕਤੀ ਨੂੰ ਜਿਹੜਾ ਜੀ ਉਹ ਚੋਣ ਨਹੀਂ ਲੜਾਉਣੀ ਪਾਰਟੀ ਨੇ। ਇਹ ਪਾਰਟੀ ਦੀ ਆਈਡੀਓਲੋਜੀ ਆ, ਕਿਉਂਕਿ ਜੇ ਨਵਜੋਤ ਸਿੰਘ ਸਿੱਧੂ ਹੋਰੀ ਆ ਜਾਂਦੇ ਨੇ ਆਮ ਆਦਮੀ ਪਾਰਟੀ ਦੇ ਵਿੱਚ, ਸਿੱਧੂ ਜੋੜੀ ਜਿਹੜੀ ਆ ਜੀ ਉਹਨੂੰ ਸਭ ਤੋਂ ਵੱਧ ਜਿਹੜਾ ਪਾਰਟੀ ਪ੍ਰਚਾਰਨਾ ਚਾਹੂਗੀ ਮਾਝੇ ਦੇ ਖੇਤਰ ਦੇ ਵਿੱਚ, ਜਿੱਥੇ ਥੋੜੀ ਬਹੁਤੀ ਕਮਜ਼ੋਰੀ ਜਿਹੜੀ ਹੈ ਜੀ ਉਹ ਪਾਰਟੀ ਨੂੰ ਦਿੰਦੀ ਆ। ਦੂਜਾ ਉੱਥੇ ਵਿਰਸਾ ਸਿੰਘ ਵਲਟੋਹੇ ਵਰਗੇ ਬੜਬੋਲੇ ਤੇ ਜਿਹੜੇ ਜੀ ਇੱਕ ਅਕਾਲੀ ਦਲ ਦੇ ਵਿੱਚ ਤਾਕਤਵਰ ਸਿਆਸੀ ਜਿਹੜੀ ਧਿਰ ਜੀ ਬਿਕਰਮ ਸਿੰਘ ਮਜੀਠੀਆ, ਉਹਨਾਂ ਦੇ ਖਿਲਾਫ ਜਿਹੜਾ ਵਰਤਣ ਦੇ ਵਾਸਤੇ ਉਹ ਜਿਹੜਾ ਲਿਆਂਦਾ ਜਾਊਗਾ। ਔਰ ਸੁੱਚਾ ਸਿੰਘ ਛੋਟੇਪੁਰ ਹੋਰਾਂ ਨੂੰ ਸ਼ਾਇਦ ਲੱਗਦਾ ਹੈ ਕਿ ਉਹਨਾਂ ਦੀ ਮੁੜ ਕੇ ਜਿਹੜੀ ਹੈ ਜੀ ਕਿਹਨੇ ਬਾਤ ਪੁੱਛਣੀ ਆ, ਇਸ ਕਰਕੇ ਉਹਨਾਂ ਨੇ ਵਿੰਗੇ ਟੇਢੇ ਜਿਹੇ ਢੰਗ ਦੇ ਨਾਲ ਜਿਹੜਾ ਜੀ ਉਹ ਬਿਆਨ ਦਿੱਤਾ। ਇਹ ਸਾਰੀਆਂ ਅਟਕਲਾਂ ਜਿਹੜੀਆਂ ਨੇ ਸ਼ਾਇਦ ਉਹਨਾਂ ਦੇ ਉੱਤੇ ਜਿਹੜਾ ਜੀ ਬਿਲਕੁਲ ਵਿਰਾਮ ਲੱਗ ਜਾਊਗਾ ਕੱਲ੍ਹ ਤੱਕ ਜਦੋਂ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਣਗੇ। ਅਜਿਹੀਆਂ ਕਿਆਸ ਰਾਈਆਂ ਕਨਸੂਆਂ ਜਿਹੜੀਆਂ ਜੀ ਉਹ ਚੱਲ ਰਹੀਆਂ ਨੇ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਿੰਦਰ ਸਿੰਘ ਦੀ। ਈਡੀ ਵੱਲੋਂ ਇਹਨਾਂ ਦੀ ਕਾਫੀ ਕਹਿੰਦੇ ਪੁੱਛਗਿੱਛ ਲੰਬੀ ਚੌੜੀ ਹੋਈ ਹੈ। ਬਿਲਕੁਲ ਜੀ, ਇਹ ਤੀਸਰੀ ਵਾਰੀ ਸੀਗਾ ਜਦੋਂ ਉਹ ਗਏ ਜੀ। ਦੋ ਤਾਂ ਸੰਮਣ ਜਿਹੜੇ ਸੀ ਉਹਨਾਂ ਨੇ ਟਰਕਾਤੇ। ਪਹਿਲੇ ਤੇ ਕਹਿੰਦੇ ਬਿਮਾਰ ਨੇ, ਦੂਜੇ ਤੇ ਕਹਿੰਦੇ ਜੀ ਰੀਓ ਓਲੰਪਿਕਸ ਦੀ ਤਿਆਰੀ ਦੇ ਵਿੱਚ ਜਿਹੜਾ ਜੀ ਉਹ ਲੱਗੇ ਹੋਏ ਨੇ। ਪਰ ਇਨਫੋਰਸਮੈਂਟ ਡਾਇਰੈਕਟੋਰੇਟ ਇਹਦੇ ਉੱਤੇ ਸਖਤ ਹੈ ਜੀ, ਇਸ ਕਰਕੇ ਉਹਨਾਂ ਨੇ ਤੀਜਾ ਸੰਮਣ ਜਾਰੀ ਕੀਤਾ। ਜੇ ਤੀਜਾ ਇਗਨੋਰ ਕਰਦੇ ਤਾਂ ਫਿਰ ਮੁਸ਼ਕਲਾਂ ਉਹਨਾਂ ਦੀਆਂ ਵੱਧ ਸਕਦੀਆਂ ਸੀ। ਇਨਫੋਰਸਮੈਂਟ ਡਾਇਰੈਕਟੋਰੇਟ ਨੇ 4 ਘੰਟਿਆਂ ਤੱਕ ਸਖਤ ਜਿਹੜੀ ਹੈ ਜੀ ਉਹ ਪੁੱਛਗਿੱਛ ਇਸ ਮਸਲੇ ਦੇ ਉੱਤੇ ਕੀਤੀ ਆ।
ਔਰ ਇਹਦਾ ਜਿਹੜਾ ਜੀ ਇੱਕ ਜਿਹੜੇ ਆਫੀਸਰ ਨੇ ਉਹਨਾਂ ਨੂੰ ਵਿਸ਼ੇਸ਼ ਡਿਊਟੀ ਜਿਹੜੀ ਹੈ ਜੀ ਇਹਨਾਂ ਦੀ ਲਾਈ ਗਈ ਆ ਪੁੱਛਗਿੱਛ ਦੇ ਵਾਸਤੇ। ਜਿਹੜਾ ਜੀ ਸ਼ਾਮੀ 7 ਵਜੇ ਇਹ ਜਿਹੜੀ ਪੁੱਛਗਿੱਛ ਸੀਗੀ ਜੀ ਜਾ ਕੇ ਖਤਮ ਜਿਹੜੀ ਹੋਈ। ਇਹਦੇ ਵਾਸਤੇ ਬਕਾਇਦਾ ਤੌਰ ਦੇ ਉੱਤੇ ਕੁਐਸਚਨ ਜਿਹੜੇ ਸੀਗੇ ਉਹ ਤਿਆਰ ਕੀਤੇ ਹੋਏ ਸੀਗੇ। ਆਪਣੀ ਜਿਹੜੀ ਉਹਨਾਂ ਦੀ ਪ੍ਰਾਪਰਟੀ ਆ ਉਹਦੇ ਦਸਤਾਵੇਜ਼ ਨਾਲ ਲੈ ਕੇ ਜਿਹੜਾ ਗਏ ਸੀਗੇ ਜੀ ਰਣਿੰਦਰ ਸਿੰਘ ਟਿੱਕੂ ਹੁਰੀ। ਔਰ ਇਹ ਉਹਦੇ ਤੋਂ ਸੰਤੁਸ਼ਟ ਹੈ ਈਡੀ ਜਾਂ ਨਹੀਂ ਇਹਦਾ ਕੁਝ ਵੀ ਜਿਹੜਾ ਜੀ ਉਹ ਨਹੀਂ ਪਤਾ ਲੱਗਿਆ। ਪਰ ਇਹ ਕਿਹਾ ਜਾ ਰਿਹਾ ਜੀ ਕਿ ਉਹਨਾਂ ਨੇ ਬਾਹਰ ਆ ਕੇ ਇੰਨੀ ਗੱਲ ਕਹੀ ਹੈ ਕਿ ਜੇ ਦੁਬਾਰਾ ਇਨਫੋਰਸਮੈਂਟ ਡਾਇਰੈਕਟੋਰੇਟ ਉਹਨਾਂ ਨੂੰ ਸੱਦਦੀ ਆ ਤੇ ਉਹ ਫੇਰ ਜਿਹੜਾ ਜੀ ਉਹ ਪੇਸ਼ ਹੋਣਗੇ ਤੇ ਜੋ ਜਾਣਕਾਰੀ ਚਾਹੀਦੀ ਆ ਉਹਨਾਂ ਨੂੰ ਉਹ ਦੇ ਦੇਣਗੇ। ਐਕਚੁਅਲੀ ਜਿਹੜੀ ਮਨੀ ਲਾਂਡਰਿੰਗ ਵਾਲੇ ਮਾਮਲੇ ਦੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਜਿਹੜੀ ਸ਼ਮੂਲੀਅਤ ਆ ਜਿਹੜੇ ਵੱਖ-ਵੱਖ ਜਿਹੜੇ ਮੁਲਕਾਂ ਦੇ ਵਿੱਚ ਖਾਤਿਆਂ ਦੀ ਜਿੱਥੇ ਤੱਕ ਗੱਲ ਹੈ ਜੀ ਉਹ ਵੀ ਮਸਲਾ ਜਿਹੜਾ ਜੀ ਉਹ ਭਖੀ ਜਾਂਦਾ। ਨਿਰਸੰਦੇਹ ਕਿਤੇ ਨਾ ਕਿਤੇ ਇਹਦਾ ਡੈਮੇਜ ਜਿਹੜਾ ਜੀ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਹੋਣਾ, ਕਿਉਂਕਿ ਚੋਣਾਂ ਦੇ ਮੌਕੇ ਦੇ ਉੱਤੇ ਕੋਈ ਵੀ ਹੋ ਰਹੀ ਜਿਹੜੀ ਨੈਗੇਟਿਵ ਗੱਲਬਾਤ ਹੈ ਜੀ ਉਹ ਛੇਤੀ ਤੇਜ਼ ਜਿਹੜੀ ਉਹ ਹੋ ਜਾਂਦੀ ਹੈ। ਪਰ ਇਹਦੇ ਤੋਂ ਸਭ ਤੋਂ ਜਿਹੜੀ ਵੇਖਣ ਵਾਲੀ ਗੱਲ ਇਹਦੇ ਵਿੱਚ ਇਹ ਆ ਜੀ ਕਿ ਈਡੀ ਨੇ ਬੇਸ਼ੱਕ ਤੀਜਾ ਸੰਮਣ ਕੀਤਾ, ਰਣਿੰਦਰ ਸਿੰਘ ਹੋਰੀ ਉੱਥੇ ਗਏ, ਅਕਾਲੀ ਦਲ ਬਿਲਕੁਲ ਜਿਹੜਾ ਜੀ ਉਹ ਸ਼ਾਂਤ ਹੈ। ਨਾ ਭਾਰਤੀ ਜਨਤਾ ਪਾਰਟੀ ਇਹਦੇ ਬਾਰੇ ਬੋਲ ਰਹੀ ਹੈ, ਨਾ ਅਕਾਲੀ ਦਲ ਜਿਹੜਾ ਜੀ ਉਹ ਬੋਲ ਰਿਹਾ, ਜਿਹੜੇ ਕਿ ਵਿਰੋਧ ਦਾ ਉਂਝ ਵੈਸੇ ਕੋਈ ਮੌਕਾ ਹੱਥੋਂ ਜਾਣ ਨਹੀਂ ਦਿੰਦੇ ਹੁੰਦੇ ਜੀ। ਉਹ ਤਾਂ ਜੀ ਬਿਨਾਂ ਗੱਲ ਤੋਂ ਛੱਜ 'ਚ ਪਾ ਕੇ ਛੱਡਦੇ ਆ, ਪਰ ਇੱਥੇ ਇਹਨਾਂ ਦਾ ਕੋਈ ਨਾ ਕੋਈ ਹੈਗੀ ਆਪਸ ਵਿੱਚ ਹੀ। ਅਤੇ ਅੱਗੇ ਆਪਾਂ ਮਰਹੂਮ ਕੈਪਟਨ ਕਮਲਜੀਤ ਸਿੰਘ ਦੀ ਗੱਲ ਕਰੀਏ ਕਿ ਉਹਨਾਂ ਦੀ ਬੇਟੀ ਵੱਲੋਂ ਕਾਂਗਰਸ ਛੱਡਣ ਦੀ ਤਿਆਰੀ। ਵੈਸੇ ਇਹ ਕਿਹਾ ਜਾ ਰਿਹਾ ਜੀ ਕਿ ਬਹੁਤ ਸਾਰੀਆਂ ਵਿਕਟਾਂ ਜਿਹੜੀਆਂ ਉਹ ਡਿੱਗਣੀਆਂ ਨੇ ਵੱਖ-ਵੱਖ ਸਿਆਸੀ ਪਾਰਟੀਆਂ ਦੀਆਂ, ਸਾਰੀਆਂ ਦੀਆਂ ਹੀ ਡਿੱਗਣਗੀਆਂ ਸ਼ਾਇਦ ਸਤੰਬਰ 'ਚ ਜਾ ਕੇ। ਇਹਨਾਂ ਦੀ ਸ਼ੁਰੂਆਤ ਜਿਹੜੀ ਹੈ ਜੀ ਉਹ ਕਾਫੀ ਹੱਦ ਤੱਕ ਇਹ ਤੁਸੀਂ ਕਹਿ ਲਓ ਕਿ ਛੇਤੀ ਹੋ ਗਈ ਆ। ਕੋਈ ਕਿਸੇ ਪਾਸੇ ਜਿਹੜਾ ਜੀ ਉਹ ਜਾਊਗਾ। ਸ਼ੁਰੂਆਤ ਅਕਾਲੀ ਦਲ ਨੇ ਆਪ ਹੀ ਕਰ ਲਈ ਹੈ ਜੀ ਪ੍ਰਗਟ ਸਿੰਘ ਹੋਰਾਂ ਤੋਂ, ਤੇ ਦੂਜੇ ਪਾਸੇ ਜਿਹੜੇ ਜੀ ਬੁਲਾਰੀਆ ਹੋਰਾਂ ਦੇ ਵੱਲੋਂ ਹੁਣ ਬੁਲਾਰੀਆ ਜਿਹੜੇ ਨੇ ਉਹ ਵੀ ਤਿੱਖੇ ਹਮਲੇ ਜਿਹੜੇ ਉਹ ਕਰ ਰਹੇ ਨੇ। ਪ੍ਰਗਟ ਸਿੰਘ ਹੋਰਾਂ ਨੇ ਵੀ ਕਾਫੀ ਤਿੱਖੇ ਹਮਲੇ ਜਿਹੜੇ ਨੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਉੱਤੇ ਕੀਤੇ ਨੇ, ਜਦੋਂ ਕਿ ਬੁਲਾਰੀਆ ਨੇ ਨਿਸ਼ਾਨੇ ਦੇ ਉੱਤੇ ਬਿਕਰਮ ਸਿੰਘ ਮਜੀਠੀਆ ਨੂੰ ਜਿਹੜਾ ਜੀ ਉਹ ਰੱਖਿਆ। ਉਧਰ ਕਾਂਗਰਸ ਦੇ ਅੰਦਰ ਵੀ ਜਿਹੜਾ ਜੀ ਇਹ ਕਿਹਾ ਜਾ ਰਿਹਾ ਕਿ ਕੋਈ ਅੱਧੀ ਇੱਕ ਦਰਜਨ ਦੇ ਕਰੀਬ ਵਿਧਾਇਕ ਜਿਹੜੇ ਆ ਜੀ ਉਹ ਛੱਡ ਸਕਦੇ ਆ। ਇੰਨੇ ਇੱਕ ਵਿਧਾਇਕ ਜਿਹੜੇ ਉਹ ਅਕਾਲੀ ਦਲ ਦੇ ਵਿੱਚ ਛੱਡਣ ਨੂੰ ਤਿਆਰ ਜਿਹੜੇ ਆ ਉਹ ਦੱਸੀਦੇ ਆ। ਕਾਂਗਰਸ ਦੇ ਅੰਦਰੋਂ ਕੈਪਟਨ ਕਮਲਜੀਤ ਸਿੰਘ ਹੋਰਾਂ ਦੀ ਬੇਟੀ ਜਿਹੜੀ ਹੈ ਜੀ ਮਨਪ੍ਰੀਤ ਕੌਰ ਡੋਲੀ, ਉਹਦਾ ਵੀ ਮੋਹ ਜਿਹੜਾ ਜੀ ਕਾਂਗਰਸ ਦੇ ਨਾਲੋਂ ਭੰਗ ਹੋ ਰਿਹਾ ਦੱਸੀਦਾ। ਉਹਨੇ ਸਿੱਧਮ ਸਿੱਧਾ ਜਿਹੜਾ ਜੀ ਉਹ ਇਸ਼ਾਰਾ ਕਰ ਦਿੱਤਾ ਕਿ ਉਹ ਕਾਂਗਰਸ ਨੂੰ ਅਲਵਿਦਾ ਜਿਹੜੀ ਹੈ ਜੀ ਉਹ ਕਹਿ ਸਕਦੀ ਹੈ। ਉਹਨਾਂ ਨੇ ਇਹ ਗੱਲ ਕਹੀ ਆ ਮਨਪ੍ਰੀਤ ਹੋਰਾਂ ਨੇ ਕਿ ਉਹ ਚੋਣ ਤਾਂ ਉਹਨਾਂ ਦਾ ਪਰਿਵਾਰ ਜਿਹੜਾ ਜੀ ਹਰ ਹਾਲਤ ਦੇ ਵਿੱਚ ਜਿਹੜਾ ਉਹ ਲੜੂਗਾ। ਚੋਣ ਕੌਣ ਲੜੂਗਾ ਇਹਦੇ ਬਾਰੇ ਉਹਨਾਂ ਨੇ ਕਿਹਾ ਕਿ ਪਰਿਵਾਰ ਬੈਠ ਕੇ ਜਿਹੜਾ ਦੀ ਗੱਲ ਕਰੂਗਾ, ਕਿਉਂਕਿ ਇਹ ਵੀ ਕਨਸੂਆਂ ਚੱਲ ਰਹੀਆਂ ਨੇ ਕਿ ਕੈਪਟਨ ਕਮਲਜੀਤ ਸਿੰਘ ਹੋਰਾਂ ਦੀ ਪਤਨੀ ਜਿਹੜੀ ਹੈ ਜੀ ਉਹਨੂੰ ਚੋਣ ਜਿਹੜੀ ਆ ਉਹ ਲੜਾਈ ਜਾ ਸਕਦੀ ਹੈ ਜਾਂ ਉਹ ਚੋਣ ਜਿਹੜੀ ਆ ਉਹ ਲੜ ਸਕਦੀ ਆ। ਉਹਨਾਂ ਦਾ ਹਲਕਾ ਕਿਹੜਾ ਹੋਊਗਾ, ਕਿਉਂਕਿ ਬਨੂੜ ਦੇ ਏਰੀਏ ਦੇ ਵਿੱਚ ਬਨੂੜ ਦੇ ਨੇੜੇ ਤੇੜੇ ਜ਼ਿਆਦਾ ਆਧਾਰ ਕੈਪਟਨ ਕਮਲਜੀਤ ਸਿੰਘ ਹੋਰਾਂ ਦਾ ਸੀਗਾ, ਅੱਜ ਵੀ ਹੈਗਾ। ਜਿਹੜੀ ਡੇਰਾ ਬਸੀ ਵਾਲੀ ਸੀਟ ਆ ਉੱਥੋਂ ਪ੍ਰਮੁੱਖ ਦਾਅਵੇਦਾਰ ਸਨ ਮਨਪ੍ਰੀਤ ਕੌਰ ਡੋਲੀ ਹੋਰੀ, ਪਰ ਕਿਉਂਕਿ ਜਿਹੜਾ ਜੀ ਉੱਥੇ ਸਮੀਕਰਨ ਜਿਹੜੇ ਨੇ ਉਹ ਬਦਲ ਗਏ ਔਰ ਬਦਲੇ ਹੋਏ ਸਮੀਕਰਨਾਂ ਦੇ ਵਿੱਚ ਕਾਂਗਰਸ ਮੇਰਾ ਖਿਆਲ ਕੰਸਿਡਰ ਵੀ ਨਹੀਂ ਕਰ ਰਹੀ ਜਿਹੜੀ ਮਨਪ੍ਰੀਤ ਕੌਰ ਡੋਲੀ ਹੋਰਾਂ ਨੂੰ ਡੇਰਾ ਬਸੀ ਤੋਂ। ਕਿਸੇ ਹੋਰ ਜਗ੍ਹਾ ਤੋਂ ਸ਼ਾਇਦ ਜਿਹੜਾ ਜੀ ਉਹ ਰਿਸਕ ਨਹੀਂ ਲੈਣਾ ਚਾਹੁੰਦੇ। ਮਨਪ੍ਰੀਤ ਕੌਰ ਡੋਲੀ ਨੇ ਇਸ਼ਾਰਾ ਜਿਹੜਾ ਜੀ ਇਹ ਕੀਤਾ ਕਿ ਉਹ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਜੀ ਉਹ ਜਾ ਸਕਦੇ ਨੇ। ਕੀ ਉਹਨਾਂ ਦੀ ਕੋਈ ਗੱਲਬਾਤ ਹੋਈ ਹੈ ਆਮ ਆਦਮੀ ਪਾਰਟੀ ਦੇ ਨਾਲ ਜਾਂ ਇਹਦੇ ਸੰਬੰਧੀ ਕੁਝ ਕੀ ਹੋਇਆ ਜੀ, ਇਹਦੇ ਕੁਝ ਵੀ ਉਹਨਾਂ ਨੇ ਡਿਟੇਲ ਜਿਹੜੀ ਆ ਉਹ ਨਹੀਂ ਦੱਸੀ। ਕਈ ਵਾਰੀ ਇਉਂ ਵੀ ਹੁੰਦਾ ਜੀ, ਇੱਦਾਂ ਦੀ ਖਬਰ ਜਿਹੜੀ ਆ ਅਕਸਰ ਸਿਆਸੀ ਲੋਕ ਛੱਡ ਕੇ ਵੇਖਦੇ ਆ ਕਿ ਵੇਖੋ ਭਲਾ ਚੌਰਸ ਰਿੜਦੀ ਹੈ ਕਿ ਨਹੀਂ ਰਿੜਦੀ, ਵੀ ਕਾਂਗਰਸ ਕਿਤੋਂ ਹੋਰ ਜਗ੍ਹਾ ਤੋਂ ਜਿਹੜਾ ਜੀ ਉਹਨਾਂ ਨੂੰ ਕਹਿ ਸਕਦੀ ਆ ਇੱਥੋਂ ਨਹੀਂ ਤਾਂ ਤੁਸੀਂ ਜਿਹੜਾ ਜੀ ਇਸ ਜਗ੍ਹਾ ਦੇ ਉੱਤੋਂ ਲੜ ਲਓ। ਤੋ ਮੇਰਾ ਖਿਆਲ ਇਸ ਕਰਕੇ ਵੀ ਹੋ ਸਕਦਾ ਜੀ ਇਹ ਖਬਰ ਜਿਹੜੀ ਛੱਡ ਕੇ ਦੇਖੀ ਗਈ ਹੋਵੇ। ਜਦੋਂ ਇਹਨਾਂ ਨੂੰ ਸ਼ਾਮਲ ਕੀਤਾ ਗਿਆ ਸੀਗਾ ਮਨਪ੍ਰੀਤ ਕੌਰ ਡੋਲੀ ਹੋਰਾਂ ਨੂੰ, ਉਦੋਂ ਡੇਰਾ ਬਸੀ ਦੇ ਵਿੱਚ ਤੋੜ ਨਹੀਂ ਸੀ ਲੱਭ ਰਿਹਾ ਕਾਂਗਰਸ ਨੂੰ ਕਿ ਉੱਥੇ ਕਿਹਨੂੰ ਜਿਹੜਾ ਜੀ ਉਹ ਪ੍ਰਚਾਰਿਆ ਜਾ ਸਕੇ, ਕਿਉਂਕਿ ਢਿੱਲੋਂ ਸਾਹਿਬ ਜਿਹੜੇ ਸਨ ਉਹ ਛੱਡ ਕੇ ਅਕਾਲੀ ਦਲ ਚਲੇ ਗਏ ਸਨ, ਪਰ ਸਮੀਕਰਨ ਬਦਲੇ ਉਹ ਵਾਪਸ ਚਲੇ ਗਏ ਜੀ। ਉਹ ਡੇਰਾ ਬਸੀ ਦੇ ਉੱਤੇ ਵੱਡੇ ਤੁਸੀਂ ਕਹਿ ਲਓ ਕਿ ਉਮੀਦਵਾਰ ਨੇ ਜਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨੇੜੇ ਨੇ। ਇਸ ਕਰਕੇ ਮਨਪ੍ਰੀਤ ਕੌਰ ਡੋਲੀ ਜਿਹੜੀ ਹੈ ਜੀ ਉਹ ਬਦਲੀਆਂ ਹੋਈਆਂ ਸਮੀਕਰਨਾਂ ਦੇ ਵਿੱਚ ਹੁਣ ਕਾਂਗਰਸ ਛੱਡਣ ਦੀ ਤਿਆਰੀ 'ਚ ਬੈਠੇ ਨੇ।
ਜੀ ਬਿਲਕੁਲ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਕੇਜਰੀਵਾਲ ਤੋਂ ਸਾਰੀਆਂ ਚੂੜਾਂ ਹਿੱਲੀਆਂ ਹੋਈਆਂ, ਸਾਰਿਆਂ ਦੀਆਂ ਕੁਰਸੀਆਂ ਦੀਆਂ ਪੰਜਾਬ ਦੇ ਵਿੱਚ ਜਿੰਨੀਆਂ ਵੀ ਪਾਰਟੀਆਂ ਸਭ ਡਰ ਰਹੀਆਂ, ਪਰ ਹੁਣ ਕਹਿੰਦੇ ਜਿਹੜੀ ਸੱਤਾਧਾਰੀ ਪਾਰਟੀ ਹੈ ਕੇਜਰੀਵਾਲ ਦੀ ਆਵਾਜ਼ ਤੋਂ ਹੀ ਡਰ ਰਹੀ ਹੈ। ਜੀ ਬਿਲਕੁਲ, ਐਕਚੁਅਲੀ ਕਈ ਤਾਂ ਨਾਲ ਦੀ ਨਾਲ ਇਹ ਵੀ ਜਾਂਦੇ ਆ ਜੀ ਇਹ ਤਾਂ ਪਾਣੀ ਦਾ ਬੁਲਬੁਲਾ ਹੈ। ਇਹ ਸੁਖਬੀਰ ਸਿੰਘ ਬਾਦਲ ਹੋਰੀ ਕੱਲ੍ਹ ਇੱਥੇ ਪਟਿਆਲੇ ਦੇ ਵਿੱਚ ਸਨ ਜੀ, ਉਹ ਇਹ ਵੀ ਕਹੀ ਗਏ ਕਿ ਇਹਦਾ ਹਾਲ ਤਾਂ 12 ਵਾਲੀਆਂ ਚੋਣਾਂ ਦੇ ਵਿੱਚ PPP ਵਾਲਾ ਹੋਣਾ, 1-2% ਜਿਹੜੀ ਹੈ ਜੀ ਉਹ ਵੋਟ ਪੈਣੀ ਆ। ਪਰ ਜਿਹੜੀਆਂ ਲੋਕ ਸਭਾ ਚੋਣਾਂ ਦੇ ਵਿੱਚ 22-22.5% ਵੋਟ ਜਿਹੜੀ ਹੈ ਪੰਜਾਬ ਦੇ ਵਿੱਚ ਭੁਗਤੀ ਆ, ਉਹਦਾ ਕੋਈ ਜ਼ਿਕਰ ਨਹੀਂ ਕਰ ਰਿਹਾ। ਜੇ ਉਹ ਲੈਕਚਰ ਕਰਦੇ ਰਹੇ ਜੀ, 75% ਤੋਂ ਉੱਪਰ ਜਿਹੜਾ ਸੀਗਾ ਜੀ ਉਹਨਾਂ ਦਾ ਤਵਾ ਤਾਂ ਰਿਹਾ ਅਰਵਿੰਦ ਕੇਜਰੀਵਾਲ ਹੋਰਾਂ ਦੇ ਉੱਤੇ, ਆਮ ਆਦਮੀ ਪਾਰਟੀ ਦੇ ਉੱਤੇ ਜੀ। ਕਾਂਗਰਸ ਦੇ ਖਿਲਾਫ ਅਕਾਲੀ ਦਲ ਬਿਲਕੁਲ ਨਹੀਂ ਬੋਲਦਾ, ਕਾਂਗਰਸ ਅਕਾਲੀ ਦਲ ਦੇ ਖਿਲਾਫ ਨਹੀਂ ਬਿਲਕੁਲ ਬੋਲਦੀ। ਇਹ ਨਵੀਆਂ ਜਿਹੜੀਆਂ ਸਮੀਕਰਨਾਂ, ਤੁਸੀਂ ਕੋਈ ਖਬਰ ਜਿਹੜੀ ਹੈ ਜੀ ਉਹ ਚੁੱਕ ਲਓ, ਕਿਤੇ ਤੁਹਾਨੂੰ ਇਹ ਦੋ ਜਿਹੜੀਆਂ ਪਾਰਟੀਆਂ ਨੇ ਇੱਕ ਦੂਜੇ ਦੇ ਵਿਰੋਧ ਦੇ ਵਿੱਚ ਬੋਲਦੀਆਂ ਨਜ਼ਰ ਨਹੀਂ ਆਉਣਗੀਆਂ। ਜਿਹੜੀਆਂ ਕਾਲਮ ਲਿਖਣ ਵਾਲੇ ਨੇ ਜੀ ਉਹਨਾਂ ਦੇ ਵੀ ਹਾਲਾਤ ਇਹੀ ਨੇ ਜੀ, ਉਹ ਵੀ ਹੁਣ ਇਹਨਾਂ ਦੀ ਗੱਲ ਹੀ ਨਹੀਂ ਕਰਦੇ। ਉਹ ਜੋ ਕੁਛ ਹੈ ਜੀ ਤੋੜਾ ਸਾਰਾ ਝਾੜਦੇ ਨੇ ਲਿਆ ਕੇ ਅਰਵਿੰਦ ਕੇਜਰੀਵਾਲ ਹੋਰਾਂ ਦੇ ਉੱਤੇ। ਕਿਵੇਂ ਕਾਲਮ ਲਿਖਾਏ ਜਾਂਦੇ ਨੇ ਉਹ ਵੀ ਸਾਰਿਆਂ ਨੂੰ ਜਿਹੜਾ ਜੀ ਉਹ ਪਤਾ। ਇਹਨਾਂ ਦਿਨਾਂ ਦੇ ਵਿੱਚ ਜਿਹੜੀ ਹਾਈਟੈਕ ਟੈਕਨੋਲੋਜੀ ਜਿਹੜੀ ਹੈ ਉਹਦਾ ਇਸਤੇਮਾਲ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਵੱਲੋਂ ਕੀਤਾ ਜਾ ਰਿਹਾ ਹੈ, ਕਿਉਂਕਿ ਇਹ ਅਕਸਰ ਇਹ ਕਿਹਾ ਜਾਂਦਾ ਨਾ ਜੀ ਜਿਹੜਾ ਸੋਸ਼ਲ ਮੀਡੀਆ ਆ ਉਹੀ ਉਹਦੀ ਇੱਕ ਪਾਵਰ ਹੈ, ਉੱਥੋਂ ਹੀ ਇਹ ਪਾਰਟੀ ਜਿਹੜੀ ਉੱਭਰੀ ਸੀਗੀ। ਹੁਣ ਜਿਹੜਾ ਫੋਨ ਹੈ ਜਦੋਂ ਤੁਸੀਂ ਚੁੱਕਦੇ ਹੋ ਤਾਂ ਉਹਦੇ ਉੱਤੇ ਅਰਵਿੰਦ ਕੇਜਰੀਵਾਲ ਹੋਰਾਂ ਦਾ ਮੈਸੇਜ ਜਿਹੜਾ ਜੀ ਉਹ ਚੱਲਣ ਲੱਗ ਜਾਂਦਾ, ਜਿਹਦੇ ਵਿੱਚ ਉਹ ਪੰਜਾਬੀ 'ਚ ਗੱਲ ਕਰਦੇ ਨਜ਼ਰ ਆਉਂਦੇ ਨੇ ਪਹਿਲੀ ਵਾਰੀ। ਉਹ ਇਹ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਦਾ ਸਹਿਯੋਗ ਜਿਹੜਾ ਉਹ ਦਿਓ, ਨਾਲ ਦੀ ਨਾਲ ਉਹ ਇਹ ਵੀ ਕਹਿੰਦੇ ਨੇ ਕਿ ਕਾਂਗਰਸ ਤੇ ਅਕਾਲੀ ਦਲ ਤੋਂ ਬਚ ਕੇ ਰਹਿਣਾ, ਜਿਨ੍ਹਾਂ ਨੇ ਪਹਿਲਾਂ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ, ਅੱਗੋਂ ਇਹ ਫੇਰ ਦੁਬਾਰਾ ਜਿਹੜਾ ਜੀ ਪੰਜਾਬ ਨੂੰ ਉਹਨਾਂ ਮਾੜੇ ਹਾਲਾਤਾਂ ਦੇ ਵਿੱਚ ਜਿਹੜਾ ਉਹ ਲਿਜਾ ਸਕਦੇ ਨੇ। ਇਹਦੇ ਤੋਂ ਘਬਰਾਏ ਹੋਏ ਹੁਣ ਜਿਹੜਾ ਅਕਾਲੀ ਦਲ ਹੈ ਜੀ, ਉਹਨਾਂ ਨੇ ਜਿਹੜੀ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਹੈ ਟਰਾਈ, ਉਹ ਉੱਥੋਂ ਤੱਕ ਜਾ ਪਹੁੰਚੇ ਨੇ ਕਿ ਅਰਵਿੰਦ ਕੇਜਰੀਵਾਲ ਹੋਰਾਂ ਦੇ ਖਿਲਾਫ ਜਿਹੜਾ ਜੀ ਉਹ ਇਹ ਟਰਾਈ ਜਿਹੜੀ ਆ ਉਹ ਫੈਸਲਾ ਲਵੇ, ਕਿਉਂਕਿ ਉਹ ਕਹਿੰਦੇ ਆ ਕਿ ਸਾਨੂੰ ਅਰਵਿੰਦ ਕੇਜਰੀਵਾਲ ਜਿਹੜਾ ਇਹਨਾਂ ਦੀ ਉਹ ਧਮਕੀਆਂ ਦੇ ਰਿਹਾ। ਮੇਰਾ ਖਿਆਲ ਜਿਹੜੀ ਇਹ ਗੱਲ ਸੁਣ ਕੇ ਇਹਨਾਂ ਦੀ ਯਾਦ ਇਹਨਾਂ ਦੀ ਤੀਜੀ ਚੌਥੀ ਦੇ ਵਿੱਚ ਜਿਹੜਾ ਨਾ ਜਿਹੜੀਆਂ ਸ਼ਿਕਾਇਤਾਂ ਹੁੰਦੀਆਂ ਸੀਗੀਆਂ ਉਹ ਲਾਉਣ ਲੱਗ ਗਏ, ਮੇਰੀ ਦਵਾਤ ਚੋਂ ਡੋਕਾ ਲੈ ਗਿਆ ਜਾਂ ਫਿਰ ਮੇਰਾ ਚਾਕ ਚੁੱਕ ਕੇ ਲੈ ਗਿਆ ਤੇ ਮੇਰੀ ਸਲੇਟੀ ਜਿਹੜੀ ਆ ਉਹ ਚੁੱਕ ਕੇ ਲੈ ਗਿਆ। ਉਹਨਾਂ ਨੂੰ ਇਉਂ ਲੱਗਦਾ ਹੈ ਕਿ ਜੀ ਅਸੀਂ ਇਹਦੇ ਬਾਰੇ ਅਜੇ ਸੋਚਿਆ ਹੀ ਨਹੀਂ ਸੀਗਾ ਤੇ ਉਹਨਾਂ ਨੇ ਜਿਹੜਾ ਜੀ ਇਹ ਹਥਿਆਰ ਨੂੰ ਵਰਤ ਹੀ ਨਹੀਂ ਲਿਆ, ਬਲਕਿ ਇਸ ਵੇਲੇ ਪੰਜਾਬ ਦੇ ਵਿੱਚ ਸਮੁੱਚੇ ਪੰਜਾਬ ਦੇ ਵਿੱਚ ਜਿਹੜੀ ਹੈ ਜੀ ਉਹਨਾਂ ਦੀ ਆਵਾਜ਼ ਟੈਲੀਫੋਨ ਦੇ ਉੱਤੇ ਜਿਹੜੀ ਆ ਉਹ ਚੱਲ ਰਹੀ ਆ। ਸ਼ਾਇਦ ਜਿਹੜੀਆਂ ਬਾਕੀ ਸਿਆਸੀ ਪਾਰਟੀਆਂ ਨੇ ਉਹ ਵੀ ਹੁਣ ਇਸ ਪਾਸੇ ਵੱਲ ਨੂੰ ਤੁਰਨਗੀਆਂ ਤੇ ਇਸ ਤਕਨੀਕ ਦਾ ਸਹਾਰਾ ਜਿਹੜਾ ਜੀ ਉਹ ਲੈਣਗੀਆਂ ਤੇ ਫਿਰ ਇਹ ਹੈ ਜੀ ਕਿ ਜਿਹੜੀ ਲੋਕੀ ਚਲੋ ਇਹ ਮਹਿਸੂਸ ਕਰਨਗੇ, ਫੀਲਿੰਗ ਤਾਂ ਉਹ ਲੈ ਹੀ ਸਕਦੇ ਆ ਨਾ ਵੀ ਪਰਸੋਂ ਮੇਰੀ ਕੇਜਰੀਵਾਲ ਹੋਰਾਂ ਨਾਲ ਗੱਲ ਹੋਈ ਸੀ, ਕੱਲ ਬਾਦਲ ਸਾਹਿਬ ਦਾ ਫੋਨ ਆਇਆ ਸੀ ਤੇ ਅੱਜ ਕੈਪਟਨ ਸਾਹਿਬ ਦਾ ਫੋਨ ਆਇਆ ਸੀ। ਚਲੋ ਇਸ ਬਹਾਨੇ ਕੈਪਟਨ ਸਾਹਿਬ ਤੇ ਬਾਦਲ ਸਾਹਿਬ ਦੀ ਆਵਾਜ਼ ਤੇ ਸੁਣ ਲੈਣਗੇ ਨਾ, ਨਹੀਂ ਤਾਂ ਉਹ ਸੰਗਤ ਦਰਸ਼ਨ ਦੇ ਵਿੱਚ ਵੀ ਆਮ ਲੋਕਾਂ ਨੂੰ ਨਹੀਂ ਮਿਲਦੇ ਹੈਗੇ। ਤੇ ਅੱਗੇ ਇੱਕ 100 ਕਰੋੜੀ ਭਾਂਡਿਆਂ ਦੀ ਬੜੀ ਗੱਲਬਾਤ ਚੱਲ ਰਹੀ ਹੈ, ਉਸ ਦੀ ਖਰੀਦ ਦੀ, ਇਹ ਕੀ ਮਾਜਰਾ ਹੈ? ਐਕਚੁਅਲੀ ਜੀ ਇਹ 100 ਕਰੋੜ ਦੇ ਭਾਂਡੇ ਜਿਹੜੇ ਆ ਉਹ ਲੈ ਕੇ ਵੰਡੇ ਜਾਣੇ ਸੀਗੇ ਜਿਹੜੇ ਪੰਜਾਬ ਦੇ ਲੋਕਾਂ ਨੂੰ ਪਿੰਡਾਂ ਤੋਂ ਪਹਿਲਾਂ। ਇਹ ਮਹਿਲਾ ਕਲੱਬਾਂ ਤੇ ਪੰਚਾਇਤਾਂ ਨੂੰ ਜਿਹੜੇ ਉਹ ਭਾਂਡੇ ਦੇਣੇ ਜਾਣੇ ਸੀਗੇ ਔਰ ਜਿਹੜਾ ਜੀ ਇਹਨੂੰ ਪ੍ਰਵਾਨਗੀ ਨਹੀਂ ਮਿਲੀ, ਟੈਂਡਰ ਜਿਹੜੇ ਸੀਗੇ ਜੀ ਉਹਨਾਂ ਨੂੰ, ਕਿਉਂਕਿ ਟੈਂਡਰਾਂ ਦੇ ਵਿੱਚ ਵੀ ਕੁਝ ਗੜਬੜ ਜਿਹੜੀ ਆ ਉਹ ਦੱਸੀ ਦੀ ਸੀਗੀ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਜਿਹੜਾ ਹੈ ਜੀ ਉਹਨੇ ਕੈਗ ਤੋਂ ਜਿਹੜੀ ਹੈ ਜੀ ਇਹਦੀ ਸਹਿਮਤੀ ਨਾ ਮਿਲਣ ਕਰਕੇ 100 ਕਰੋੜ ਦੇ ਜਿਹੜੇ ਭਾਂਡੇ ਨੇ ਉਹਨਾਂ ਦੀ ਖਰੀਦ ਜਿਹੜੀ ਆ ਉਹ ਕਿਸੇ ਤਣ ਪੱਤਣ ਨਹੀਂ ਲੱਗੀ। ਇਹ ਕਿਹਾ ਗਿਆ ਸੀਗਾ ਜੀ ਕਿ ਇਹਦੇ ਉੱਤੇ ਜਿਹੜੇ ਭਾਂਡੇ ਆਉਣੇ ਨੇ ਇਹਨਾਂ ਦੇ ਉੱਤੇ ਬਾਦਲ ਸਾਹਿਬ ਦੀ ਫੋਟੋ, ਸੁਖਬੀਰ ਸਿੰਘ ਬਾਦਲ ਹੋਰਾਂ ਦੀ ਫੋਟੋ ਜਿਹੜੀ ਹੈ ਜੀ ਉਹ ਹੋਣੀ ਸੀਗੀ। ਹੁਣ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਭਾਂਡਿਆਂ ਦੀ ਖਰੀਦ ਦਾ ਮਾਮਲਾ ਜਿਹੜਾ ਜੀ ਉਹ ਆਪਣੇ ਹੱਥਾਂ ਦੇ ਵਿੱਚ ਜਿਹੜਾ ਉਹ ਲੈ ਲਿਆ ਕਿ 100 ਕਰੋੜ ਦੇ ਭਾਂਡੇ ਤਾਂ ਜਿਹੜੇ ਆ ਜੀ ਉਹ ਖਰੀਦਣੇ ਆ ਜੀ, ਔਰ ਪਿੰਡਾਂ ਦੇ ਵਿੱਚ ਜਿਹੜੇ ਜੀ ਇਹ ਵੰਡੇ ਜਾਣੇ ਨੇ, ਮੈਂ ਦੱਸਿਆ ਜਿਵੇਂ। ਔਰ ਇਹ ਕਿਹਾ ਜਾ ਰਿਹਾ ਜੀ ਕਿ ਅਸਲ ਦੇ ਵਿੱਚ ਜਿਹੜੀ ਹੈ ਨਾ ਜੀ ਕੰਟਰੋਲਰ ਆਫ ਸਟੋਰਸ, ਉਹਨੇ ਇਹ ਰੌਲਾ ਪਾ ਲਿਆ ਕਿ ਉਹਦੇ ਤੋਂ ਪ੍ਰਵਾਨਗੀ ਨਹੀਂ ਲਈ ਗਈ। ਜੇ ਪ੍ਰਵਾਨਗੀ ਨਹੀਂ ਲਈ ਗਈ ਤੇ ਉਹ ਇਸ ਖਰੀਦ ਨੂੰ ਜਿਹੜਾ ਜੀ ਉਹ ਰੋਕ ਸਕਦੀ ਹੈ, ਜਿੱਥੋਂ ਇਹ ਪ੍ਰਕਿਰਿਆ ਜਿਹੜੀ ਹੈ ਜੀ ਉਹ ਰੁਕੀ ਹੋਈ ਹੈ। ਅਕਾਲੀ ਦਲ ਨੂੰ ਹੁਣ ਡਰ ਇਸ ਗੱਲ ਦਾ ਸਤਾ ਰਿਹਾ ਕਿ ਜੇ ਹੁਣ ਇਹਦੇ ਤੁਸੀਂ ਟੈਂਡਰਿੰਗ ਕਰਦੇ ਵੀ ਹੋ, ਟੈਂਡਰ ਜਿਹੜੇ ਆ ਉਹ ਦਿੰਦੇ ਹੋ, ਅੱਗੇ 100 ਕਰੋੜੀ ਭਾਂਡੇ ਖਰੀਦੇ ਜਾਂਦੇ ਨੇ, ਫਿਰ ਕਿਤੇ ਵੰਡਣ ਤੋਂ ਪਹਿਲਾਂ
ਚੋਣ ਜ਼ਾਬਤੇ ਵੱਲ ਨੂੰ ਕਹਾਣੀ ਜਿਹੜੀ ਹੈ ਜੀ ਉਹ ਨਾ ਤੁਰ ਪਵੇ, ਕਿਉਂਕਿ ਪ੍ਰਕਿਰਿਆ ਐਡੀ ਸੌਖੀ ਤਾਂ ਹੈ ਨਹੀਂ ਗੀ ਕਿ ਅੱਜ ਜਿਹੜਾ ਆਪਣੇ ਹੱਥਾਂ ਦੇ ਵਿੱਚ ਲਿਆ ਭਲਕੇ ਟੈਂਡਰ ਹੋ ਜਾਣਗੇ ਤੇ ਪਰਸੋਂ ਨੂੰ ਭਾਂਡੇ ਜਿਹੜੇ ਆ ਇਹ ਖਰੀਦ ਲਏ ਜਾਣਗੇ। ਡਰ ਇਸੇ ਗੱਲ ਦਾ ਜਿਹੜਾ ਜੀ ਉਹ ਸਤਾ ਰਿਹਾ, ਕਿਉਂਕਿ ਇੱਥੇ ਜਿਹੜੇ ਭਗਵੰਤ ਮਾਨ ਹੋਰੀ ਨੇ ਉਹ ਵੀ ਇੱਕ ਜਿਹੜਾ ਜੀ ਟੋਟਕਾ ਸੁਣਾਉਂਦੇ ਹੁੰਦੇ ਆ ਕਿ ਤੁਸੀਂ ਭਾਂਡੇ ਜਿਹੜੇ ਉਹ ਵੰਡ ਲਓ, ਲੋਕੀ ਜਿਹੜੇ ਆ ਜੀ ਉਹ ਮਾਂਜਣ ਲਈ ਤਿਆਰ ਬੈਠੇ ਨੇ। ਬਿਲਕੁਲ ਜੀ, ਲੱਗਦਾ ਤਾਂ ਹੈਗਾ ਕਿ ਇਹਨੂੰ ਐਤਕੀ ਖੱਟੀ ਲੱਸੀ ਦੇ ਨਾਲ ਮਾਂਜ ਦੇਣਗੇ। ਤੇ ਅੱਗੇ ਆਪਾਂ ਭਗਵੰਤ ਮਾਨ ਦੀ ਗੱਲ ਕਰੀਏ ਜੀ, ਬੜੀ ਉਹਨਾਂ ਦੀ ਇੱਕ ਵੀਡੀਓ ਆ ਵਾਇਰਲ ਹੋਈ ਪਈ ਆ ਕਿ ਉਹਨਾਂ ਨੇ ਸੰਸਦ ਨੂੰ ਵਿਖਾ ਦਿੱਤਾ ਆਪਣੇ ਫੇਸਬੁੱਕ ਦੇ ਉੱਤੇ, ਅਤੇ ਮੀਡੀਆ ਨੂੰ ਕੋਈ ਗੱਲ ਹੋਰ ਨਹੀਂ ਲੱਭੀ ਤੇ ਇਹੀ ਲਾਲਾ ਲਾਲਾ ਹੋਈ ਪਈ ਆ। ਬਿਲਕੁਲ ਜੀ, ਜਿੱਥੇ ਲੋਕ ਨੁਮਾਇੰਦੇ ਚੁਣ ਕੇ ਜਿਹੜੇ ਜਾਂਦੇ ਨੇ, ਐਕਚੁਅਲੀ ਉਹਨਾਂ ਨੇ ਵਿਖਾਉਣ ਦੀ ਇਹ ਕੋਸ਼ਿਸ਼ ਕੀਤੀ ਫੇਸਬੁੱਕ ਲਾਈਵ ਜਿਹੜਾ ਪ੍ਰੋਗਰਾਮ ਹੈ ਉਹਦੇ ਰਾਹੀਂ ਕਿ ਸੰਸਦ ਦੇ ਵਿੱਚ ਕਿਵੇਂ ਜਾਇਆ ਜਾਂਦਾ। ਉਹ ਇਹ ਦੱਸਣਾ ਚਾਹੁੰਦੇ ਸਨ ਕਿ ਤੁਸੀਂ ਜਿਹੜੇ ਸਾਨੂੰ ਇਹ ਕਹਿੰਦੇ ਹੋ ਕਿ ਅਸੀਂ ਬੋਲਦੇ ਕਿਉਂ ਨਹੀਂ ਪਾਰਲੀਮੈਂਟ ਦੇ ਵਿੱਚ, ਮੁੱਦੇ ਉਹ ਕਹਿੰਦੇ ਰੋਜ਼ ਮੇਰੇ ਕੋਲੇ ਆਉਂਦੇ ਨੇ। ਉਹਨਾਂ ਨੇ ਦੱਸਣ ਦੀ ਇਹ ਕੋਸ਼ਿਸ਼ ਕੀਤੀ ਸੀ ਕਿ ਉੱਥੋਂ ਦਾ ਜਿਹੜੀ ਇਹਦੀ ਬੋਲਣ ਦੇ ਵਾਸਤੇ ਤੁਹਾਨੂੰ ਕਿਹੜੇ ਕਿਹੜੇ ਚੀਜ਼ਾਂ ਦੇ ਵਿੱਚੋਂ ਜਿਹੜਾ ਉਹ ਲੰਘਣਾ ਪੈਂਦਾ, ਤੇ ਜੇ ਵਾਰੀ ਨਹੀਂ ਆਉਂਦੀ ਤੇ ਉਹ ਕਹਿੰਦੇ ਜੀ ਲੱਕੀ ਡਰਾ ਜਿਹੜਾ ਜੀ ਇਹ ਸਿਸਟਮ ਜਿਹੜਾ ਉਹਨਾਂ ਨੂੰ ਲੱਗਦਾ ਕਿ ਇਹ ਠੀਕ ਨਹੀਂ ਹੈ। ਉਹ ਕਹਿੰਦੇ ਕਿ ਜਿਹਨੇ ਲੋਕਾਂ ਨੇ ਮੰਨ ਲਓ ਪਾਇਆ ਉਹਦੇ ਵਿੱਚ ਜਿਹੜਾ ਉਹਨਾਂ ਨੇ ਦਿਖਾਉਣ ਦੀ ਕੋਸ਼ਿਸ਼ ਕੀਤੀ, 150 ਦੇ ਕਰੀਬ ਲੋਕਾਂ ਨੇ ਕੁਐਸਚਨ ਪਾਇਆ, ਉਹਦੀਆਂ ਡੀਟੀਆਂ ਜਿਹੜੀਆਂ ਸੀਗੀਆਂ ਉਹਦੇ ਵਿੱਚੋਂ 20 ਨਿਕਲਣੀਆਂ ਨੇ, ਬਾਕੀ ਜਿਹੜੇ ਆ ਜੀ ਉਹ ਨਹੀਂ ਬੋਲ ਸਕਦੇ। ਇਹ ਉਹਨਾਂ ਨੇ ਵੀਡੀਓ ਜਿਹੜੀ ਹੈ ਜੀ, ਕਿਉਂਕਿ ਲਾਈਵ ਕਰ ਰਹੇ ਸੀ ਫੇਸਬੁੱਕ ਦੇ ਉੱਤੇ, ਲਾਈਵ ਹੋ ਕੇ ਉਦੋਂ ਬਾਅਦ ਜਿਹੜੀ ਹੈ ਜੀ ਇਹਦੀ ਤੁਸੀਂ ਇਹ ਕਹਿ ਲਓ ਕਿ ਤਰਥੱਲੀ ਮੱਚ ਗਈ। ਹੁਣ ਕਿਹਾ ਇਹ ਗਿਆ ਕਿ ਇਹ ਸਿਕਿਉਰਿਟੀ ਪੁਆਇੰਟ ਆਫ ਵਿਊ ਦੇ ਨਾਲ ਜਿਹੜਾ ਜੀ ਉਹਨਾਂ ਨੇ ਸਹੀ ਨਹੀਂ ਕੀਤਾ, ਜਦੋਂ ਕਿ ਭਗਵੰਤ ਮਾਨ ਹੋਰੀ ਇਹ ਕਹਿੰਦੇ ਨੇ ਕਿ ਸਿਕਿਉਰਿਟੀ ਇਹਦੇ ਵਿੱਚ ਕੋਈ ਗੱਲ ਨਹੀਂ ਹੈਗੀ, ਮੈਂ ਤਾਂ ਉਹੀ ਚੀਜ਼ਾਂ ਦਿਖਾਈਆਂ ਨੇ ਜਿਹੜੀਆਂ ਕਿ ਅਸੀਂ ਰੋਜ਼ ਕਰਦੇ ਹਾਂ, ਔਰ ਲੋਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਇਉਂ ਜਿਹੜਾ ਜੀ ਉਹ ਕੰਮ ਉੱਥੇ ਹੁੰਦਾ, ਇਉਂ ਸਾਨੂੰ ਸਵੇਰੇ ਜਿਹੜਾ ਉਹ ਉੱਠ ਕੇ ਜਾਣਾ ਪੈਂਦਾ, ਕਿਉਂਕਿ ਉਹ ਆਪ ਜਾਂਦੇ ਨੇ 0 ਆਵਰਸ ਦੇ ਵਿੱਚ ਜਿਹੜਾ ਜੀ ਕੁਐਸਚਨ ਪਾਉਣ ਦੇ ਵਾਸਤੇ। ਬਾਕੀ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੇ PA ਵਗੈਰਾ ਉੱਥੇ ਜਾਂਦੇ ਨੇ ਇਹ ਕੁਐਸਚਨ ਜਿਹੜਾ ਜੀ ਉਹ ਪਾਉਣ ਦੇ ਵਾਸਤੇ। 9 ਵਜੇ ਤੋਂ ਪਹਿਲਾਂ ਇਹ ਕੁਐਸਚਨ ਜਿਹੜਾ ਉਹ ਪਾਉਣਾ ਹੁੰਦਾ, ਫਾਰਮ ਦੇ ਉੱਤੇ ਨੰਬਰ ਲੱਗਦਾ ਹੈ, ਫਿਰ ਜਿਹੜਾ ਜੀ ਉੱਥੋਂ ਡੀਟੀਆਂ ਜਿਹੜੀਆਂ ਨਾਲ ਦੀ ਨਾਲ ਲਾਈਆਂ ਜਾਂਦੀਆਂ ਨੇ ਵੀ ਕਿੰਨੇ ਅੱਜ ਆਏ, ਉਹ ਸਾਰੀਆਂ ਇੱਕ ਡੱਬੇ 'ਚ ਪਾ ਕੇ ਘੁਮਾ ਕੇ ਜਿਹੜੀਆਂ ਜੀ ਫਿਰ ਉਹਦੇ 'ਚੋਂ 20 ਕੁਐਸਚਨ ਜਿਹੜੇ ਆ ਉਹ ਕੱਢੇ ਜਾਂਦੇ ਆ। ਆਹੀ ਉਹਨਾਂ ਨੇ ਦਿਖਾਇਆ। ਲੋਕ ਸਭਾ ਦੇ ਸਪੀਕਰ ਜਿਹੜੇ ਨੇ ਜੀ ਸੁਮਿਤਰਾ ਮਹਾਜਨ ਹੋਰੀ, ਉਹਨਾਂ ਕੋਲੇ ਇਹ ਮਾਮਲਾ ਜਿਹੜਾ ਜੀ ਚਲੇ ਗਿਆ। ਇਹ ਕਿਹਾ ਜਾ ਰਿਹਾ ਕਿ ਉਹ ਭਗਵੰਤ ਮਾਨ ਹੋਰਾਂ ਨੂੰ ਸੱਦ ਕੇ ਇਹਦੇ ਸੰਬੰਧੀ ਪੁੱਛ ਸਕਦੇ ਨੇ ਕਿ ਉਹਨਾਂ ਨੇ ਇਹ ਕਿਉਂ ਕੀਤਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਸੁਰੱਖਿਆ ਦੇ ਉੱਤੇ ਤਾਇਨਾਤ ਉੱਥੇ ਵਿਅਕਤੀ ਨੇ ਉਹਨਾਂ ਨੂੰ ਵੀ ਪੁੱਛਿਆ ਜਾਊਗਾ, ਜਾਂ ਜਿਹੜੀਆਂ ਸੁਰੱਖਿਆ ਦੀ ਜਿਹੜੀ ਜ਼ਿੰਮੇਵਾਰੀ ਜਿਨ੍ਹਾਂ ਦੇ ਸਿਰ ਹੈ, ਕਿ ਕੀ ਇਹਦੇ ਨਾਲ ਸੁਰੱਖਿਆ ਦੇ ਉੱਤੇ ਕੋਈ ਜਿਹੜੀ ਹੈ ਜੀ ਆਂਚ ਤਾਂ ਨਹੀਂ ਆਈ ਕਿਸੇ ਕਿਸਮ ਦੀ। ਸੋ ਇਹ ਸਾਰਾ ਕੁਝ ਜਿਹੜਾ ਜੀ ਉਹ ਚੱਲੀ ਜਾ ਰਿਹਾ। ਮਤਲਬ ਇੱਕ ਇਹ ਹੈ ਜੀ ਕਿ ਕੁਝ ਵੀ ਦਿਖਾਉਣਾ ਨਹੀਂ ਚਾਹੁੰਦੇ ਕਿ ਸਿਸਟਮ ਕਿਹੜੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਚੱਲ ਰਿਹਾ। ਲੋਕ ਨੁਮਾਇੰਦੇ ਨੇ, ਚੁਣੇ ਹੋਏ ਨੁਮਾਇੰਦੇ ਨੇ। ਜਦੋਂ ਲੋਕ ਸਭਾ TV ਜਿਹੜਾ ਜੀ ਉਹ ਚੱਲਦਾ, ਉਹਦੇ 'ਚ ਤੁਸੀਂ ਕਾਰਵਾਈ ਦਿਖਾਉਂਦੇ ਹੋ, ਤਾਂ ਇਹ ਜਿਹੜੀ ਕਾਰਵਾਈ ਹੈ ਕੁਐਸਚਨ ਪਾਉਣ ਵਾਲੀ, ਤੁਸੀਂ ਲੋਕ ਸਭਾ TV 24 ਆਵਰਸ ਹੈ ਲਾਈਵ ਬਰੋਡਕਾਸਟਿੰਗ, ਤੁਸੀਂ ਉਹ ਵੀ ਦਿਖਾ ਦਿਓ, ਉੱਥੋਂ ਵੀ ਦਿਖਾ ਦਿਓ। ਇੱਦਾਂ ਜਿਹੜੇ ਆ ਜੀ ਉਹ ਕੁਐਸਚਨ ਪਾਏ ਜਾਂਦੇ ਨੇ। ਸਗੋਂ ਇਹ ਤਾਂ ਜਨਰਲ ਨੌਲੇਜ ਦੇ ਵਿੱਚ ਲੋਕਾਂ ਦੇ ਵਾਧਾ ਹੋਊਗਾ। ਜੇ ਤੁਸੀਂ ਗੂਗਲ ਸਰਚ ਕਰੋ ਕਿ ਤੁਸੀਂ ਕਿਹੜੇ ਤਰੀਕੇ ਨਾਲ ਇਹ ਪਾਉਂਦੇ ਹੋ, ਇਨਫੋਰਮੇਸ਼ਨ ਤਾਂ ਉੱਥੇ ਵੀ ਪਈ ਹੈ ਜੀ। ਕਿੰਨਾ ਕੁ ਸਿਕਿਉਰਿਟੀ ਨੂੰ ਜਿਹੜਾ ਉਹਦੇ 'ਤੇ ਸਵਾਲ ਖੜਾ ਹੋ ਗਿਆ। ਬਿਲਕੁਲ ਜੀ, ਪਿੱਛੇ ਜਿਹੇ ਇੱਕ ਵੀਡੀਓ ਦੇਖੀ ਸੀਗੀ ਕੈਨੇਡਾ ਦੀ, ਜਿਹੜੇ ਡਿਫੈਂਸ ਮਿਨਿਸਟਰ ਆ ਇੱਕ ਬੱਚੇ ਨੂੰ ਲੈ ਕੇ ਜਾਂਦੇ ਆਪਣੀ ਕੁਰਸੀ 'ਤੇ ਬਿਠਾਲਦੇ ਆ। ਪਤਾ ਨਹੀਂ ਕਿੰਨੀ ਕੁ ਇੱਥੇ ਤਾਂ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਹੀ 100 ਕਾਰਾਂ ਦੇ ਕਾਫਲੇ ਹੁੰਦੇ ਆ। ਹੋਰ ਪਤਾ ਨਹੀਂ ਇਹਨਾਂ ਨੂੰ ਸਿਕਿਉਰਿਟੀ ਕਿੰਨੀ ਕੁ ਚਾਹੀਦੀ ਆ। ਅਖੀਰ ਵਿੱਚ ਆਜਨਾਮਾ ਕਿ 5ਵਾਂ ਪੈਗ ਤਾਂ ਲੀਡਰ ਨੂੰ ਨੀਂਦ ਆਈ, ਚੱਕਰ ਪਿਆ ਫਿਰ ਚੱਲ ਘੁਰਾੜਿਆਂ ਦਾ। 5ਵੇਂ ਪੈਗ ਤੇ ਲੀਡਰ ਨੂੰ ਨੀਂਦ ਆਈ, ਚੱਕਰ ਪਿਆ ਫਿਰ ਚੱਲ ਘੁਰਾੜਿਆਂ ਦਾ। ਸੁਪਨਾ ਆ ਗਿਆ ਚੋਣਾਂ ਦੇ ਜਲਸਿਆਂ ਦਾ, ਚੇਤਾ ਆ ਗਿਆ ਤਰਲਿਆਂ ਹਾੜਿਆਂ ਦਾ। ਪੱਥਰ ਮਾਰਦੇ ਦਿਸਣ ਕਈ ਲੋਕ ਮੂਹਰੇ, ਅਗਲਾ ਸੀਨ ਸੀਗਾ ਝੰਡੇ ਪਾੜਿਆਂ ਦਾ। ਜਿਹੜੀ ਥਾਂ ਸੀ ਲਾਏ ਗਏ ਨੀਂਹ ਪੱਥਰ, ਉੱਥੋਂ ਪੱਥਰ ਕਈ ਪੁੱਟੇ ਉਖਾੜਿਆਂ ਦਾ। ਪਾਸਾ ਪਲਟਿਆ ਅੱਗੇ ਅਖਬਾਰ ਆ ਗਈ, ਛਪੀ ਖਬਰ ਸੀ ਮਿਲੀ ਨਹੀਂ ਟਿਕਟ ਹਾਲੇ। ਪਾਸਾ ਪਲਟਿਆ ਅੱਗੇ ਅਖਬਾਰ ਆ ਗਈ, ਛਪੀ ਖਬਰ ਸੀ ਮਿਲੀ ਨਹੀਂ ਟਿਕਟ ਹਾਲੇ। ਸੁਪਨੇ ਲੈਂਦਾ ਹੀ ਹੋ ਗਿਆ ਆਊਟ, ਆਗੂ ਹੋਇਆ ਕੈਚ, ਨਾ ਡਿੱਗੀ ਹੈ ਵਿਕਟ ਹਾਲੇ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।
ਅਸਰੋ ਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਤੇ ਖਬਰਾਂ ਦੇ ਪਿੱਛੇ ਕੀ ਸੱਚ ਹੁੰਦਾ ਉਸ ਦੀ ਗੱਲਬਾਤ ਕਰਦੇ ਹਾਂ ਜੀ। ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।